ਬਰਾਊਨ ਯੂਨੀਵਰਸਿਟੀ ਦੇ ਜਿਹੜੇ ਸ਼ੂਟਰ ਆ 4 ਦਿਨ ਹੋ ਗਏ ਆ, ਹਜੇ ਤੱਕ ਵੀ ਉਹ ਲੱਭਿਆ ਨਹੀਂ ਤੇ FBI ਨੇ ਨਵੀਆਂ ਫੋਟੋਆਂ ਜਿਹੜੀਆਂ ਆ ਉਹ ਰਿਲੀਜ਼ ਵੀ ਕੀਤੀਆਂ ਹੈਗੀਆਂ। ਸੋ $50,000 ਦਾ ਨਾਮ ਰੱਖਿਆ ਗਿਆ FBI ਵੱਲੋਂ ਤੇ ਦੱਸਿਆ ਜਾ ਰਿਹਾ ਵੀ 5 ਫੁੱਟ 8 ਇੰਚ ਲੰਮਾ ਸਟੌਕੀ ਬਿਲਡ ਵਾਲਾ ਜਿਹੜਾ ਉਹ ਨੌਜਵਾਨ ਸੀ ਜਾਂ ਬੰਦਾ ਸੀ ਜਿਸ ਨੇ ਇਹ ਗੋਲੀਆਂ ਚਲਾਈਆਂ ਹੈਗੀਆਂ ਆ। 2 ਸਟੂਡੈਂਟਸ ਦੀ ਮੌਤ ਹੋ ਚੁੱਕੀ ਹੈਗੀ ਆ। ਬਰਾਊਨ ਯੂਨੀਵਰਸਿਟੀ ਆਈਵੀ ਲੀਗ ਸਕੂਲ ਹੈਗਾ ਪ੍ਰੋਵੀਡੈਂਸ ਰੋਡ ਆਈਲੈਂਡ ਦੇ ਵਿੱਚ ਤੇ ਕਲਾਸਿਸ ਉੱਥੇ ਹਜੇ ਵੀ ਜਿਹੜੀਆਂ ਕੈਂਸਲਡ ਹੈਗੀਆਂ। ਕਹਿੰਦੇ ਵੀ 75 ਸਕੂਲ ਸ਼ੂਟਿੰਗਸ ਇਸ ਸਾਲ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਸ਼ੂਟਰ ਆ ਉਹ ਹੋ ਸਕਦਾ ਵੀ ਕਿਸੇ ਸਪੈਸੀਫਿਕ ਪਰਸਨ ਨੂੰ ਅਟੈਕ ਕਰਨਾ ਚਾਹੁੰਦਾ ਹੋਵੇ। ਇਹ ਇੱਕ ਸਾਬਕਾ FBI ਦੇ ਏਜੰਟ ਆ, ਉਹਨਾਂ ਨੇ ਦੱਸਿਆ ਕਹਿੰਦੇ ਵੀ ਬੇਸਡ ਅਪੋਨ ਮਾਈ ਐਕਸਪੀਰੀਅੰਸ ਤੇ ਮੈਨੂੰ ਲੱਗਦਾ ਸੀ ਕਹਿੰਦਾ ਵੀ ਉਹ ਇੱਕ ਕੋਈ ਸਪੈਸ਼ਲ ਪਰਸਨ ਨੂੰ ਜਿਹੜਾ ਅਟੈਕ ਕਰਨਾ ਚਾਹੁੰਦਾ ਸੀ, ਪਰ ਹਜੇ ਜਦੋਂ ਤੱਕ ਲੱਭਿਆ ਨਹੀਂ ਹੈ ਤਦੋਂ ਤੱਕ ਜਿਹੜਾ ਡਿਟੇਲ ਆ ਉਹ ਪਤਾ ਨਹੀਂ ਲੱਗੂਗਾ। ਬਰਾਊਨ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਸਟੂਡੈਂਟਸ ਨੇ ਜਿਹੜੇ ਹੈਗੇ ਆ ਉਹਨਾਂ ਨੇ ਲਾ ਮੇਕਰਸ ਨੂੰ ਬੇਨਤੀ ਕੀਤੀ ਆ ਵੀ ਗਨ ਸੇਫਟੀ ਤੇ ਮੈਂਟਲ ਹੈਲਥ ਦਾ ਜਿਹੜਾ ਲੈਜਿਸਲੇਸ਼ਨ ਆ ਉਹ ਲਿਆਂਦਾ ਜਾਵੇ ਤੇ ਉਹਦੇ ਉੱਤੇ ਜਿਹੜਾ ਆ ਵਰਕ ਕੀਤਾ ਜਾਵੇ। ਜੀ ਬਿਲਕੁਲ। ਸੋ ਸ਼ੂਟਰ ਦੀਆਂ ਜਿਹੜੀਆਂ ਕਹਿੰਦੇ ਵੀ ਚੌਥੇ ਦਿਨ ਦੇ ਵਿੱਚ ਇਹਨੂੰ ਲੱਭਣ ਦੀ ਕੋਸ਼ਿਸ਼ ਆ ਉਹ ਚੱਲ ਰਹੀ ਆ, ਭਾਲ ਜਾਰੀ ਆ। FBI ਨੇ ਨਵੀਆਂ ਜਿਹੜੀਆਂ ਕੁਝ ਫੋਟੋਆਂ ਖਿੱਤੀਆਂ ਆ। ਬਾਕੀ 2 ਮਾਰੇ ਗਏ ਜਿਹੜੇ ਵਿਦਿਆਰਥੀ ਆ, ਇੱਕ ਤਾਂ ਹਰਜੋਤ ਸਿੰਘ ਜੀ ਨਿਊਰੋ ਸਰਜਨ ਸੀਗਾ, ਇੱਕ ਜਿਹੜਾ ਇਹ ਡਿਫਾਈਨ ਜਿਹੜਾ ਉਹ ਕਰ ਰਹੇ ਆ ਉਹ ਕੰਜ਼ਰਵੇਟਿਵ ਸੋਚ ਵਾਲਾ ਜਿਹੜਾ ਇੱਕ ਵਿਦਿਆਰਥੀ ਸੀਗਾ। ਸੋ ਇਸ ਤਰੀਕੇ ਦੇ ਨਾਲ ਇੱਕ ਵਰਚੁਅਲ ਇੰਟਰਫੇਥ ਪ੍ਰੇਅਰ ਵੀ ਇਹਨਾਂ ਦੋਨਾਂ ਦੇ ਲਈ ਜਿਹੜੀ ਉਹ ਰੱਖੀ ਗਈ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ FBI ਵਾਲੇ ਕਹਿ ਰਹੇ ਵੀ ਹੋ ਸਕਦਾ ਵੀ ਇੱਕ ਜਾਣੇ ਨੂੰ ਇੰਨੇ ਨਿਸ਼ਾਨਾ ਬਣਾ ਕੇ ਇਹ ਕੰਮ ਕੀਤਾ ਹੋਵੇ। ਉਧਰ ਆਪਾਂ ਜਿਹੜਾ ਦੇਖ ਰਹੇ ਹਾਂ FBI ਤੇ ਜਿਹੜੀ ਪ੍ਰੋਵੀਡੈਂਸ ਦੀ ਪੁਲਿਸ ਆ ਉਹਨਾਂ ਨੇ ਪਬਲਿਕ ਤੋਂ ਸਹਾਇਤਾ ਦੀ ਮੰਗ ਕੀਤੀ ਆ ਵੀ ਉਸ ਦੀ, ਕਿਉਂਕਿ ਭਾਲ ਅਜੇ ਤੱਕ ਜਾਰੀ ਜਿਹੜੀ ਹੈਗੀ ਆ। ਉੱਥੇ ਜਿਹੜੇ ਸਮੈਸਟਰ ਦੇ ਐਗਜ਼ਾਮ ਹੋਣੇ ਸੀ ਉਹਨਾਂ ਨੂੰ ਹਾਲ ਦੀ ਘੜੀ ਕੈਂਸਲ ਰੱਖਿਆ ਗਿਆ ਆ। ਨਵਾਂ ਵੀਡੀਓ ਕਲਿੱਪ ਉਹ ਪੁਲਿਸ ਦੇ ਜਿਹੜੇ ਐਨਾਲਿਸਟ ਆ ਉਹ ਮੰਨਦੇ ਆ ਵੀ ਇਹ ਗੇਮ ਚੇਂਜਿੰਗ ਹੋ ਸਕਦਾ ਆ, ਜਿਸ ਦੇ ਵਿੱਚ ਜਿਸ ਨੇ ਕਥਿਤ ਤੌਰ ਦੇ ਉੱਤੇ ਗੋਲੀकांड ਕੀਤਾ ਆ ਉਹ ਉੱਥੋਂ ਲੰਘਦਾ ਜਾਂ ਉੱਥੋਂ ਨਿਕਲਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਇਸ ਦੀ ਭਾਲ ਜਿਹੜੀ ਉਹ ਜਾਰੀ ਆ। ਟੈਨਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਪਈ ਆ, ਖਾਸ ਕਰਕੇ ਨਮੋਸ਼ੀ ਲਾ ਐਨਫੋਰਸਮੈਂਟ ਨੂੰ ਉਦੋਂ ਝੱਲਣੀ ਪਈ ਸੀਗੀ। ਹਰਜੋਤ ਸਿੰਘ ਜੀ ਵੀ ਜਦ ਇਹਨਾਂ ਨੇ ਇੱਕ ਬੰਦਾ ਪਰਸਨ ਆਫ ਇੰਟਰਸਟ ਕਾਬੂ ਕਰ ਲਿਆ, ਬਾਅਦ ਚ ਉਸਨੂੰ ਛੱਡਣਾ ਪੈ ਗਿਆ ਹੈਗਾ ਆ। FBI ਕਹਿੰਦੇ ਵੀ ਆਪਣੇ ਜਿਹੜੇ ਨਾ ਗਾਂਹ ਲੰਘ ਗਏ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਆ ਰੋਡ ਆਈਲੈਂਡ ਦੇ ਪੀਟਰ ਨਰੈਨੋ, ਉਹਨਾਂ ਨੇ ਜਿਹੜਾ ਕਿਹਾ ਵੀ ਐਪਰੀਹੈਂਸ਼ਨ ਦਾ ਜਦੋਂ ਅਨਾਊਂਸ ਕੀਤਾ ਆ ਇਹ ਕਾਹਲੇ ਪੈ ਗਏ ਦੱਸਣ ਨੂੰ, ਜਦ ਕਿ ਉਹ ਬੰਦਾ ਉਸ ਦੇ ਨਾਲ ਸੰਬੰਧਿਤ ਨਹੀਂ ਵੀ ਸੀਗਾ। ਕਹਿੰਦੇ ਵੀ ਇਹਦੇ ਨਾਲ ਜਿਹੜਾ ਸਸਪੈਕਟ ਹੁੰਦਾ ਆ ਉਹਨੂੰ ਵੀ ਇੱਕ ਮੌਕਾ ਮਿਲ ਜਾਂਦਾ ਆ ਖੱਬੇ ਸੱਜੇ ਹੋਣ ਦਾ, ਕਿਉਂਕਿ ਲੋਕਾਂ ਦੇ ਮਨਾਂ 'ਚ ਤੇ ਬਾਕੀ ਲਾ ਐਨਫੋਰਸਮੈਂਟ ਨੂੰ ਇਹ ਲੱਗਣ ਲੱਗ ਜਾਂਦਾ ਆ ਵੀ ਵਾਕਿਆ ਹੀ ਜਿਸ ਨੇ ਕਥਿਤ ਦੋਸ਼ੀ ਆ ਵੀ ਉਸ ਨੂੰ ਫੜ ਲਿਆ ਗਿਆ ਹੋਵੇਗਾ। ਕਹਿੰਦੇ ਵੀ ਉਹਨਾਂ ਨੇ ਅਸੀਂ ਓਵਰ ਪ੍ਰੋਮਿਸ ਨਹੀਂ ਹੁਣ ਕਰਨਾ ਚਾਹੁੰਦੇ ਤੇ ਅੰਡਰ ਡਿਲੀਵਰ ਜਿਹੜਾ ਉਹ ਨਾ ਕਰੀਏ। ਇਸ ਲਈ ਹੁਣ ਅਸੀਂ ਪਬਲਿਕ ਤੋਂ ਮੰਗ ਕਰ ਰਹੇ ਹਾਂ ਵੀ ਤੁਹਾਡਾ ਰੋਲ ਬੜਾ ਅਹਿਮ ਰਹੇਗਾ ਇਸ ਇਨਸਾਨ ਨੂੰ ਜਿਹੜਾ ਆਇਡੈਂਟੀਫਾਈ ਕਰਨ ਦੇ ਲਈ ਤੇ ਇਸ ਨੂੰ ਫੜਾਉਣ ਦੇ ਵਿੱਚ ਮਦਦ ਜਿਹੜੀ ਉਹ ਕਰਨ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਸੋ ਬਰਾਊਨ ਯੂਨੀਵਰਸਿਟੀ ਤੁਸੀਂ ਦੇਖ ਸਕਦੇ ਆ ਤੇ ਜਿਹੜੀ ਸ਼ੂਟਿੰਗ ਆ ਉਹ ਬਰਾਊਨ ਯੂਨੀਵਰਸਿਟੀ ਦੇ ਕੰਪਲੈਕਸ ਦੇ ਇਰਦ ਗਿਰਦ ਹੀ ਜਿਹੜੀ ਕੀਤੀ ਜਿਹੜੀ ਗਈ ਆ। ਸੋ ਰੋਡ ਆਈਲੈਂਡ ਇੱਕ ਜ਼ਿਆਦਾ ਵੱਡਾ ਨਹੀਂ, ਬੜਾ ਛੋਟਾ ਜਿਹਾ ਇੱਕ ਸੂਬਾ ਆ ਤੇ ਪਰ ਇਹ ਆਈਵੀ ਲੀਗ ਦੀ ਜਿਹੜੀ ਯੂਨੀਵਰਸਿਟੀ ਆ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਤੇ ਹੁਣ ਇੱਕ ਵਾਰੀ ਮੁੜ ਤੋਂ ਮੈਨ ਹੰਟ ਜਾਰੀ ਆ ਇਸ ਕਥਿਤ ਦੋਸ਼ੀ ਨੂੰ ਜਿਹੜਾ ਉਹ ਫੜਾਉਣ ਦੇ ਲਈ। ਸੋ ਲੈਟਸ ਸੀ ਕਿ ਜਿਹੜਾ ਉਹ ਹੈ ਅਧਿਕਾਰੀਆਂ ਨੇ ਜਿਹੜਾ ਸਰਵੇਲੈਂਸ ਵੀਡੀਓ ਫੁਟੇਜ ਜਾਰੀ ਕੀਤੀ ਆ, ਉਹਨਾਂ ਨੇ ਕਹਿੰਦੇ ਵੀ ਕੁਝ ਸਾਨੂੰ ਜਨਰੇਟ ਹੋਈਆਂ ਨੇ ਲੀਡ ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਉਦੋਂ ਉਹਨਾਂ ਨੇ 24 ਸਾਲਾਂ ਦਾ ਇੱਕ ਵਿਸਕੌਨਸਨ ਦਾ ਬੰਦਾ ਫੜਿਆ ਸੀ ਜਿਸ ਨੂੰ ਇਵੈਂਚੁਅਲੀ ਇਹਨਾਂ ਨੇ ਛੱਡ ਦਿੱਤਾ ਸੀਗਾ। ਜੀ ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜਾ ਰੋਡ ਆਈਲੈਂਡ ਆ ਇਹ ਜਿਹੜੀ ਸਟੇਟ ਆ ਸਿਰਫ ਉਹਦੀ ਪੋਪੂਲੇਸ਼ਨ 1.2 ਮਿਲੀਅਨ ਆ, 12 ਲੱਖ ਕੁਛ ਵੀ ਨਹੀਂ।
ਕੈਲੀਫੋਰਨੀਆ 'ਚ ਕਈ ਜਿਹੜੇ ਸ਼ਹਿਰ ਆ ਉਹਨਾਂ ਦੀ ਪੋਪੂਲੇਸ਼ਨ ਮਿਲੀਅਨ ਫ੍ਰੈਸਨੋ ਪਲੱਸ ਕਾਉਂਟੀ ਦੀ ਉਤੋਂ ਕਿੰਨੀ ਜ਼ਿਆਦਾ ਆ ਜੀ ਜੀ ਸੈਨ ਹੋਜ਼ੇ ਦੀ ਦੇਖ ਲਓ ਪੋਪੂਲੇਸ਼ਨ ਕਿੰਨੀ ਹੈ। ਸੋ